ਇਹ ਫਲੋਰੀਡਾ ਦੇ ਵਿੱਚ ਕਹਿੰਦੇ ਪਏ ਟ੍ਰੋਪੀਕਲ ਸਟਾਰਮ ਲਾਈਕ ਕੰਡੀਸ਼ਨ ਬਣਦੀਆਂ ਜਾ ਰਹੀਆਂ ਆ। ਅੱਜ ਰਾਤ ਨੂੰ ਕਾਫੀ ਜਿਹੜਾ ਪ੍ਰੈਸ਼ਰ ਆ ਉੱਥੇ ਲੋ ਹੋ ਰਿਹਾ ਹੈਗਾ ਫਲੋਰੀਡਾ ਸੈਂਟਰ ਦੇ ਵਿੱਚ, ਤੇ ਇਹ ਸੈਚਰਡੇ ਵੱਲ ਜਾਏਗਾ ਤੇ ਉਸ ਤੋਂ ਬਾਅਦ ਗਲਫ ਆਫ ਮੈਕਸੀਕੋ ਤੋਂ, ਜਿਹਦੇ ਨਾਲ ਮੀਂਹ ਬਹੁਤ ਹੈਵੀ ਪਊਗਾ, ਫਲੱਡਿੰਗ ਹੋਊਗੀ ਤੇ ਵੈਦਰ ਜਿਹੜਾ ਆ ਸਵੀਅਰ ਹੋਊਗਾ। ਸੋ ਫਲੋਰੀਡਾ ਦੀ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਇਹ ਬਣਦੀ ਜਾ ਰਹੀ ਹੈ। ਕੁਛ ਥੋੜੇ ਸਮੇਂ ਪਹਿਲਾਂ ਦੀ ਇਹ ਜੇ ਵੈਦਰ ਸਰਵਿਸ ਵਾਲਿਆਂ ਨੇ ਇਹਦੇ ਬਾਰੇ ਜੋ ਆ ਅਪਡੇਟ ਦਿੱਤੀ ਹੈਗੀ ਆ। ਬਹੁਤ ਸਾਰੇ ਫਲੱਡ, ਵਿੰਡ ਅਲਰਟ ਪੋਸਟ ਕੀਤੇ ਗਏ ਆ ਸਨਸ਼ਾਈਨ ਸਟੇਟ ਦੇ ਵਿੱਚ ਇਸ ਵੀਕਐਂਡ ਦੇ ਦੌਰਾਨ। ਹਰੀਕੇਨ ਆਨ ਤੇ ਹਰੀਕਨ ਨਿਕੋਲ ਪਿਛਲੇ ਸਾਲ ਆਏ ਸੀ ਤੇ ਉਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀ ਜੀ। ਇਸੇ ਤਰੀਕੇ ਦੇ ਨਾਲ ਇੱਧਰ ਵੈਸਟ ਵਾਲੇ ਪਾਸੇ ਕੈਲੀਫੋਰਨੀਆ ਦੇ ਵਿੱਚ ਦੋ ਜਿਹੜੇ ਸਟਾਰਮਸ ਆ ਉਹ ਹੈਡ ਕਰ ਰਹੇ ਆ ਅਗਲੇ ਵੀਕ ਦੇ ਵਿੱਚ, ਜਿਹਦੇ ਵਿੱਚ ਪਹਿਲਾ ਤਾਂ ਕਮਜ਼ੋਰ ਸਟਾਰਮ ਹੋਊਗਾ ਜਿਹੜਾ ਮੇ ਵੀ ਕਿਤੇ ਕਿਤੇ ਜਿਹੜੀ ਆ ਕੁਆਟਰ ਇੰਚ ਰੇਨ ਉਹ ਪਵੇ, ਪਰ ਦੂਸਰਾ ਸਟਾਰਮ ਜਿਹੜਾ ਮੰਗਲਵਾਰ ਤੋਂ ਚਾਲੂ ਹੋਣਾ ਆ ਉਹ ਵੀਰਵਾਰ ਤੱਕ ਚੱਲੇਗਾ ਤੇ 2 ਤੋਂ 2.5 ਇੰਚ ਤੱਕ ਮੀਂਹ ਉਸਦੇ ਕਰਕੇ ਪੈ ਸਕਦਾ ਹੈਗਾ। ਨੈਸ਼ਨਲ ਵੈਦਰ ਸਰਵਿਸ ਨੇ ਇਸ ਦੇ ਬਾਬਤ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਜਿਹੜੇ ਫੋਰਕਾਸਟ ਮਾਡਲ ਆ ਇਹ ਸੁਜੈਸਟ ਕਰ ਰਹੇ ਆ ਜਿਹੜਾ ਦੂਸਰਾ ਸਟਾਰਮ ਆ ਉਹ ਥੋੜਾ ਭਾਰੀ ਹੋਊਗਾ। ਇਹ ਸਦਰਨ ਕੈਲੀਫੋਰਨੀਆ ਦੇ ਵਿੱਚ ਜ਼ਿਆਦਾ ਮੀਂਹ ਪੈਣ ਦੀਆਂ ਇਸ ਦੇ ਕਰਕੇ ਕਿਆਸ ਰਹੀਆਂ ਦੱਸੀਆਂ ਜਾ ਰਹੀਆਂ। ਐਲ ਨੀਨੀਓ ਇਫੈਕਟ ਦੇ ਨਾਲ ਜ਼ਿਆਦਾਤਰ ਸਦਰਨ ਕੈਲੀਫੋਰਨੀਆ ਦੇ ਵਿੱਚ ਜ਼ਿਆਦਾ ਮੀਂਹ ਪੈਂਦੇ ਨੇ। ਸੋਕੇ ਦੀ ਮਾਰ ਹੇਠਾਂ ਕਈ ਸਾਲ ਰਿਹਾ ਕੈਲੀਫੋਰਨੀਆ। ਇਵੈਂਚੁਅਲੀ ਪਿਛਲੇ ਸਾਲ ਦੇ ਮੀਂਹਾਂ ਤੋਂ ਬਾਅਦ 'ਚ ਸੋਕੇ ਤੋਂ ਪ੍ਰਭਾਵਿਤ ਜਿਹੜਾ ਉਹ ਹਟ ਦਿੱਤਾ ਦੱਸਿਆ ਗਿਆ ਸੀਗਾ, ਘਟਾ ਦਿੱਤਾ ਗਿਆ ਸੀ, ਕੱਢ ਦਿੱਤਾ ਗਿਆ ਸੀ, ਤੇ ਹੁਣ ਇਸ ਸਾਲ ਕਾਫੀ ਜ਼ਿਆਦਾ ਵੈਟ ਵਿੰਟਰ ਦੀ ਕਿਆਸ ਰਹੀਆਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਸੀ। ਉਧਰ ਲੋ ਪ੍ਰੈਸ਼ਰ ਸਿਸਟਮ ਕਹਿੰਦੇ ਵੀ ਜਿਹੜਾ ਸੈਨ ਫਰਾਂਸਿਸਕੋ ਕੋਸਟ ਦੇ ਵੱਲ ਨੂੰ ਇਹ ਹੌਲੀ ਹੌਲੀ ਸਾਊਥ ਵਾਲੇ ਪਾਸੇ ਨੂੰ ਵੀਕਐਂਡ ਦੇ ਉੱਤੇ ਇਸਨੇ ਮੂਵ ਹੋਣਾ ਸ਼ੁਰੂ ਹੋਣਾ ਆ, ਜਿਹਦੇ ਨਾਲ ਇਹ ਦੋ ਸਟਾਰਮਸ ਆ ਸਕਦੇ ਆ। ਸੋ ਸੀਜ਼ਨ ਦੇ ਪਹਿਲੇ ਜਾਂ ਦੂਜੇ ਮੀਂਹ ਇਹ ਹੋਣਗੇ ਤਾਂ ਉਹਦੇ ਨਾਲ ਕਾਫੀ ਜ਼ਿਆਦਾ ਮੀਂਹ ਵੀ ਪੈ ਸਕਦਾ। ਉੱਦਾਂ ਇਸ ਵਾਰ ਠੰਡ ਥੋੜੀ ਘੱਟ ਫੀਲ ਜਿਹੜੀ ਉਹ ਹੋ ਰਹੀ ਆ ਕਈ ਜਾਣਿਆਂ ਨੇ ਜਿਹੜਾ ਉਹ ਦੱਸਿਆ, ਤੇ ਬਾਕੀ ਤੁਸੀਂ ਇਹਨਾਂ ਮੀਂਹਾਂ ਦੇ ਲਈ, ਇਹਨਾਂ ਸਟਾਰਮਸ ਦੇ ਲਈ ਆਪਣੇ ਆਪ ਨੂੰ ਰੈਡੀ ਰੱਖੋ। ਇਹ ਫਲੋਰੀਡਾ ਦੇ ਵਿੱਚ ਕਹਿੰਦੇ ਪਏ ਟ੍ਰੋਪੀਕਲ ਸਟਾਰਮ ਲਾਈਕ ਕੰਡੀਸ਼ਨ ਬਣਦੀਆਂ ਜਾ ਰਹੀਆਂ ਆ। ਅੱਜ ਰਾਤ ਨੂੰ ਕਾਫੀ ਜਿਹੜਾ ਪ੍ਰੈਸ਼ਰ ਆ ਉੱਥੇ ਲੋ ਹੋ ਰਿਹਾ ਹੈਗਾ ਫਲੋਰੀਡਾ ਸੈਂਟਰ ਦੇ ਵਿੱਚ, ਤੇ ਇਹ ਸੈਚਰਡੇ ਵੱਲ ਜਾਏਗਾ ਤੇ ਉਸ ਤੋਂ ਬਾਅਦ ਗਲਫ ਆਫ ਮੈਕਸੀਕੋ ਤੋਂ, ਜਿਹਦੇ ਨਾਲ ਮੀਂਹ ਬਹੁਤ ਹੈਵੀ ਪਊਗਾ, ਫਲੱਡਿੰਗ ਹੋਊਗੀ ਤੇ ਵੈਦਰ ਜਿਹੜਾ ਆ ਸਵੀਅਰ ਹੋਊਗਾ। ਸੋ ਫਲੋਰੀਡਾ ਦੀ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਇਹ ਬਣਦੀ ਜਾ ਰਹੀ ਹੈ। ਕੁਛ ਥੋੜੇ ਸਮੇਂ ਪਹਿਲਾਂ ਦੀ ਇਹ ਜੇ ਵੈਦਰ ਸਰਵਿਸ ਵਾਲਿਆਂ ਨੇ ਇਹਦੇ ਬਾਰੇ ਜੋ ਆ ਅਪਡੇਟ ਦਿੱਤੀ ਹੈਗੀ ਆ। ਬਹੁਤ ਸਾਰੇ ਫਲੱਡ, ਵਿੰਡ ਅਲਰਟ ਪੋਸਟ ਕੀਤੇ ਗਏ ਆ ਸਨਸ਼ਾਈਨ ਸਟੇਟ ਦੇ ਵਿੱਚ ਇਸ ਵੀਕਐਂਡ ਦੇ ਦੌਰਾਨ। ਹਰੀਕੇਨ ਆਨ ਤੇ ਹਰੀਕਨ ਨਿਕੋਲ ਪਿਛਲੇ ਸਾਲ ਆਏ ਸੀ ਤੇ ਉਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀ ਜੀ। ਇਸੇ ਤਰੀਕੇ ਦੇ ਨਾਲ ਇੱਧਰ ਵੈਸਟ ਵਾਲੇ ਪਾਸੇ ਕੈਲੀਫੋਰਨੀਆ ਦੇ ਵਿੱਚ ਦੋ ਜਿਹੜੇ ਸਟਾਰਮਸ ਆ ਉਹ ਹੈਡ ਕਰ ਰਹੇ ਆ ਅਗਲੇ ਵੀਕ ਦੇ ਵਿੱਚ, ਜਿਹਦੇ ਵਿੱਚ ਪਹਿਲਾ ਤਾਂ ਕਮਜ਼ੋਰ ਸਟਾਰਮ ਹੋਊਗਾ ਜਿਹੜਾ ਮੇ ਵੀ ਕਿਤੇ ਕਿਤੇ ਜਿਹੜੀ ਆ ਕੁਆਟਰ ਇੰਚ ਰੇਨ ਉਹ ਪਵੇ, ਪਰ ਦੂਸਰਾ ਸਟਾਰਮ ਜਿਹੜਾ ਮੰਗਲਵਾਰ ਤੋਂ ਚਾਲੂ ਹੋਣਾ ਆ ਉਹ ਵੀਰਵਾਰ ਤੱਕ ਚੱਲੇਗਾ ਤੇ 2 ਤੋਂ 2.5 ਇੰਚ ਤੱਕ ਮੀਂਹ ਉਸਦੇ ਕਰਕੇ ਪੈ ਸਕਦਾ ਹੈਗਾ। ਨੈਸ਼ਨਲ ਵੈਦਰ ਸਰਵਿਸ ਨੇ ਇਸ ਦੇ ਬਾਬਤ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਜਿਹੜੇ ਫੋਰਕਾਸਟ ਮਾਡਲ ਆ ਇਹ ਸੁਜੈਸਟ ਕਰ ਰਹੇ ਆ ਜਿਹੜਾ ਦੂਸਰਾ ਸਟਾਰਮ ਆ ਉਹ ਥੋੜਾ ਭਾਰੀ ਹੋਊਗਾ। ਇਹ ਸਦਰਨ ਕੈਲੀਫੋਰਨੀਆ ਦੇ ਵਿੱਚ ਜ਼ਿਆਦਾ ਮੀਂਹ ਪੈਣ ਦੀਆਂ ਇਸ ਦੇ ਕਰਕੇ ਕਿਆਸ ਰਹੀਆਂ ਦੱਸੀਆਂ ਜਾ ਰਹੀਆਂ। ਐਲ ਨੀਨੀਓ ਇਫੈਕਟ ਦੇ ਨਾਲ ਜ਼ਿਆਦਾਤਰ ਸਦਰਨ ਕੈਲੀਫੋਰਨੀਆ ਦੇ ਵਿੱਚ ਜ਼ਿਆਦਾ ਮੀਂਹ ਪੈਂਦੇ ਨੇ। ਸੋਕੇ ਦੀ ਮਾਰ ਹੇਠਾਂ ਕਈ ਸਾਲ ਰਿਹਾ ਕੈਲੀਫੋਰਨੀਆ। ਇਵੈਂਚੁਅਲੀ ਪਿਛਲੇ ਸਾਲ ਦੇ ਮੀਂਹਾਂ ਤੋਂ ਬਾਅਦ 'ਚ ਸੋਕੇ ਤੋਂ ਪ੍ਰਭਾਵਿਤ ਜਿਹੜਾ ਉਹ ਹਟ ਦਿੱਤਾ ਦੱਸਿਆ ਗਿਆ ਸੀਗਾ, ਘਟਾ ਦਿੱਤਾ ਗਿਆ ਸੀ, ਕੱਢ ਦਿੱਤਾ ਗਿਆ ਸੀ, ਤੇ ਹੁਣ ਇਸ ਸਾਲ ਕਾਫੀ ਜ਼ਿਆਦਾ ਵੈਟ ਵਿੰਟਰ ਦੀ ਕਿਆਸ ਰਹੀਆਂ ਜਿਹੜੀਆਂ ਉਹ ਦੱਸੀਆਂ
ਜਾ ਰਹੀਆਂ ਸੀ। ਉੱਧਰ ਲੋ ਪ੍ਰੈਸ਼ਰ ਸਿਸਟਮ ਕਹਿੰਦੇ ਵੀ ਜਿਹੜਾ ਸੈਨ ਫਰਾਂਸਿਸਕੋ ਕੋਸਟ ਦੇ ਵੱਲ ਨੂੰ ਇਹ ਹੌਲੀ-ਹੌਲੀ ਸਾਊਥ ਵਾਲੇ ਪਾਸੇ ਨੂੰ ਵੀਕਐਂਡ ਦੇ ਉੱਤੇ ਇਸਨੇ ਮੂਵ ਹੋਣਾ ਸ਼ੁਰੂ ਹੋਣਾ ਆ, ਜਿਹਦੇ ਨਾਲ ਇਹ 2 ਸਟਾਰਮਸ ਆ ਸਕਦੇ ਆ। ਸੋ ਸੀਜ਼ਨ ਦੇ ਪਹਿਲੇ ਜਾਂ ਦੂਜੇ ਮੀਂਹ ਇਹ ਹੋਣਗੇ ਤਾਂ ਉਹਦੇ ਨਾਲ ਕਾਫੀ ਜ਼ਿਆਦਾ ਮੀਂਹ ਵੀ ਪੈ ਸਕਦਾ। ਉੱਦਾਂ ਇਸ ਵਾਰ ਠੰਡ ਥੋੜ੍ਹੀ ਘੱਟ ਫੀਲ ਜਿਹੜੀ ਉਹ ਹੋ ਰਹੀ ਆ, ਕਈ ਜਾਣਿਆਂ ਨੇ ਜਿਹੜਾ ਉਹ ਦੱਸਿਆ। ਤੇ ਬਾਕੀ ਤੁਸੀਂ ਇਹਨਾਂ ਮੀਂਹਾਂ ਦੇ ਲਈ, ਇਹਨਾਂ ਸਟਾਰਮਸ ਦੇ ਲਈ ਆਪਣੇ ਆਪ ਨੂੰ ਰੈਡੀ ਰੱਖੋ।